ਉਧਰ ਇਹ ਰਿਪੋਰਟਸ ਆ ਰਹੀਆਂ ਇਸ ਟਾਈਮ ਤਕਰੀਬਨ ਸਾਰੇ ਹੀ ਜਿਹੜੇ ਨਿਊਜ਼ ਆਊਟਲੈਟਸ ਆ ਉਹ ਦੱਸ ਰਹੇ ਆ ਵੀ ਜਿਹੜੇ ਕੁਰਦ ਨੇ ਜੋ ਕਿ ਇਰਾਨੀਅਨ ਰਜੀਮ ਦੇ ਉਲਟ ਚੱਲਦੇ ਆ, ਉਹ ਇਰਾਕ ਦੇ ਵਿੱਚ ਵੀ ਆ ਤੇ ਉਹ ਉਸ ਇਲਾਕੇ ਦੇ ਵਿੱਚ ਰਹਿੰਦੇ ਆ। ਉਹਨਾਂ ਦੇ ਜ਼ਰੀਏ ਗਰਾਊਂਡ ਇਨਵੇਜਨ ਦੀ ਜਿਹੜੀ ਆ ਉਹ ਤਿਆਰੀ ਹੋ ਰਹੀ ਆ। ਕਹਿੰਦੇ ਵੀ ਮੋਸਾਦ ਤੇ CIA ਦੀ ਸਪੋਰਟ ਦੇ ਨਾਲ ਈਰਾਨ ਦੇ ਵਿੱਚ ਗਰਾਊਂਡ ਇਨਵੇਜਨ ਜਿਹੜੀ ਉਹ ਕੀਤੀ ਜਾ ਸਕਦੀ ਹੈਗੀ ਆ। ਸੋ ਕਹਿੰਦੇ ਵੀ ਉਸਧਰ ਤਿਆਰੀ ਆ। ਕੁਰਦਾਂ ਦੇ ਨਾਲ ਉੱਦਾਂ ਵੈਸੇ ਹਰਜੋਤ ਸਿੰਘ ਜੀ ਕਾਫ਼ੀ ਵਾਰੀ ਉਹਨਾਂ ਨੂੰ ਇੱਦਾਂ ਉਹਨਾਂ ਨੇ ਮਦਦ ਕੀਤੀ ਆ, ਪਰ ਅਜੇ ਤੱਕ ਉਹਨਾਂ ਨੂੰ ਆਪਣਾ ਮੁਲਕ ਜਿਹੜਾ ਉਹ ਨਹੀਂ ਮਿਲਿਆ। ਉਹ ਇੱਕ ਵਾਰੀ ਇਹਨਾਂ ਨੇ ਰੈਫਰੈਂਡਮ ਵੀ ਕਰਾਇਆ ਸੀ, ਉਹ ਘੋਸ਼ਿਤ ਵੀ ਜਿਹੜਾ ਉਹ ਕਰ ਦਿੱਤਾ, ਪਰ ਅਧਿਕਾਰਤ ਤੌਰ ਦੇ ਉੱਤੇ ਕਿਸੇ ਵੀ ਮੁਲਕ ਨੇ ਉਸਦਾ ਜਿਹੜਾ ਉਹ ਸਾਥ ਨਹੀਂ ਸੀ ਦਿੱਤਾ। ਸੋ ਕੁਰਦ ਇੱਕ ਵਾਰੀ ਫੇਰ ਈਰਾਨ ਦੇ ਉਲਟ ਜਿਹੜੀ ਉਹ ਲੜਾਈ ਲੜਨ ਦੇ ਲਈ ਜਿਹੜੇ ਉਹ ਤਿਆਰੀ ਜਿਹੜੀ ਉਹ ਕਰ ਰਹੇ ਆ, ਉਹ ਔਨ ਗਰਾਊਂਡ ਜਿਹੜੇ ਬੂਟਸ ਔਨ ਗਰਾਊਂਡ ਬੇਸਿਕਲੀ ਅਮਰੀਕਨ ਨਹੀਂ, ਕੁਰਦਾਂ ਦੀ ਕਹਿੰਦੇ ਵੀ ਉੱਥੇ ਜਿਹੜੀ ਉਹ ਵਰਤੋਂ ਜਿਹੜੀ ਉੱਥੇ ਹੋ ਸਕਦੀ ਆ। ਇਰਾਕ ਵਾਲੇ ਇਸ ਗੱਲ ਤੋਂ ਚਿੰਤਤ ਆ ਵੀ ਕਹਿੰਦੇ ਵੀ ਇਹਦੇ ਕਰਕੇ ਸਾਡੇ ਉੱਤੇ ਜਿਹੜੀਆਂ ਮਿਜ਼ਾਈਲਾਂ ਆ ਉਹ ਡਿੱਗਣੀਆਂ ਸ਼ੁਰੂ ਹੋ ਸਕਦੀਆਂ ਆ। ਸੋ ਉਹਨਾਂ ਨੇ ਇਹ ਚਿੰਤਾ ਜਿਹੜੀ ਪ੍ਰਗਟਾਈ ਆ। ਈਰਾਨ ਵਾਲੇ ਜਿਹੜੇ ਉਹਨਾਂ ਦੇ IRGC ਵਾਲੇ ਆ, ਉਹ ਕਹਿੰਦੇ ਆ ਵੀ ਚੱਕਰ ਹੀ ਕੋਈ ਨਹੀਂ, ਆਉਣ ਦਿਓ, ਅਸੀਂ ਤਿਆਰੀ ਕਰੀ ਬੈਠੇ ਹੈਗੇ ਆ ਵੀ ਅਸੀਂ ਜਿਹੜੀ ਗਰਾਊਂਡ ਇਨਵੇਜਨ ਨੂੰ ਭੇਜਣ ਦੇ ਲਈ ਰੈਡੀ ਆ। ਸੋ ਇਹ